ਗੁਰਪਿਆਰੀ ਸੰਗਤ ਜੀ, ਅਸੀਂ ਪੰਜਾ ਸਾਹਿਬ ਵਿਖੇ ਪ੍ਰੋਗਰਾਮ ਜਿਹੜਾ ਉਹ ਕਰ ਰਹੇ ਹਾਂ ਤੇ ਵਿੱਚ ਹੀ ਸਾਡੀਆਂ ਕੜੀਆਂ ਜਿਹੜੀਆਂ ਵਿਛੋੜੇ ਦੇ ਨਾਲ ਵੀ ਮਿਲਦੀਆਂ ਨੇ। ਆਪਣਾ ਇੱਕ ਪ੍ਰੋਗਰਾਮ ਸੀ, ਆਪਾਂ ਸ਼ੁਰੂ ਕੀਤਾ ਸੀ ਵਿਛੋੜਾ। ਪਹਿਲੇ ਤਾਂ 1.5 ਸਾਲ ਤੱਕ ਮੈਂ ਖੁਦ ਬਿਮਾਰ ਰਿਹਾ, ਫਿਰ ਤਕਰੀਬਨ 2.25 ਸਾਲ ਪਹਿਲੇ ਮੇਰੀ ਘਰ ਵਾਲੀ ਜਿਹੜੀ ਸੀ ਉਹ ਪੂਰੀ ਹੋ ਗਈ, ਤਾਂ ਇਸ ਵਾਸਤੇ ਫਿਰ ਕੋਈ 3.5 ਤੋਂ 4 ਸਾਲ ਦਾ ਗੈਪ ਆ ਗਿਆ। ਆਪਾਂ ਪ੍ਰੋਗਰਾਮ ਨਹੀਂ ਸੀ ਕਰਦੇ ਕਿਉਂਕਿ ਜਿਸ ਤਨ ਲੱਗੇ ਸੋ ਤਨ ਜਾਣੇ। ਮੈਂ ਔਰ ਮੇਰੇ ਬੱਚੇ ਕਿੱਦਾਂ ਸਫ਼ਰ ਕਰ ਰਹੇ ਹਾਂ ਅੱਜ ਤੱਕ ਮੈਨੂੰ ਪਤਾ ਹੈ। ਤੇ ਸਾਰੇ ਪੁੱਛਦੇ ਬਾਬਾ ਜੀ ਪ੍ਰੋਗਰਾਮ ਕਿਉਂ ਨਹੀਂ ਕਰਦੇ, ਤੁਹਾਡੇ ਪ੍ਰੋਗਰਾਮ ਨਹੀਂ ਆ ਰਹੇ। ਤੇ ਜਦੋਂ ਮਨ ਦੇ ਅੰਦਰ ਹੀ ਬੰਦੇ ਦੇ ਦੁੱਖ ਹੋਵੇ ਤਾਂ ਕਿੱਦਾਂ ਪ੍ਰੋਗਰਾਮ ਕਰ ਸਕਦਾ। ਤੇ ਮਨ ਦੇ ਅੰਦਰ ਤੇ ਪਹਿਲੇ ਵੀ ਦੁੱਖ ਸੀ, ਤਾਂ ਹੀ ਤਾਂ ਏਕਤਾ ਦੀ ਗੱਲ ਕਰਦਾ ਸੀ। ਕਰਤਾਰਪੁਰ ਕੋਰੀਡੋਰ ਦੇ ਉੱਤੇ ਆਪ ਜੀ ਦਾ ਬਹੁਤ ਧੰਨਵਾਦ ਕਿ 30 ਮਿਲੀਅਨ ਦੀ ਵਿਊਇੰਗ ਤੋਂ ਬਾਅਦ 1-2 ਸਾਲ ਬਾਅਦ ਜਿਹੜਾ ਸੀ ਕਰਤਾਰਪੁਰ ਕੋਰੀਡੋਰ ਦਾ ਨਾਮ ਜਿਹੜਾ ਸੀ ਜਗਤ ਸੰਗਤ 'ਚ ਆਉਣਾ ਸ਼ੁਰੂ ਹੋ ਗਿਆ। ਫਿਰ ਉਸ ਤੋਂ ਬਾਅਦ ਆਪਾਂ ਆਵਾਜ਼ ਚੱਕੀ ਜੀ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਚੋਹਾ ਬਾਬਾ ਗੁਰੂ ਨਾਨਕ ਸਾਹਿਬ ਦੀ, ਤੇ ਉਹ ਵੀ ਆਪ ਜੀ ਨੇ ਬਹੁਤ, ਆਪ ਜੀ ਦਾ ਧੰਨਵਾਦ ਕਿ ਆਪ ਨੇ 10-15 ਮਿਲੀਅਨ ਤੱਕ ਉਹ ਵੀਡੀਓ ਨੂੰ ਦੇਖਿਆ, ਪੂਰੀ ਜਗਤ ਸੰਗਤ ਤੱਕ ਉਹਦੀ ਜਾਗਰੂਕ ਪਹੁੰਚੀ। ਤੇ ਫਿਰ ਉਹ ਗੁਰੂ ਘਰ ਦੀ ਜਿਹੜੀ ਸੇਵਾ ਉਹ ਸ਼ੁਰੂ ਹੋਈ ਔਰ ਸੰਗਤਾਂ ਨੇ ਉਹ ਗੁਰਦੁਆਰਾ ਸਾਹਿਬ ਨੂੰ ਆ ਕੇ ਅਮਰੀਕਾ ਤੋਂ ਰਣਜੀਤ ਨਿਗਾਰਾ ਨੇ ਉਹਦੀ ਸੇਵਾ ਨਿਭਾਈ। ਉਹ ਗੁਰੂ ਘਰ ਵੀ ਜਿਹੜਾ ਸੰਗਤਾਂ ਵਾਸਤੇ ਖੋਲ੍ਹ ਦਿੱਤਾ ਗਿਆ। ਤੇ ਇਸੇ ਤਰ੍ਹਾਂ ਆਪਣੀ ਮਨ ਮਨਸ਼ਾ ਸਿਰਫ ਇਹੀ ਹੈ, ਪਿਆਰ, ਮੁਹੱਬਤ, ਅਮਨ, ਭਾਈਚਾਰਾ, ਜਿਹੜਾ ਕਿ ਸੰਗਤ ਨੇ ਮੈਨੂੰ ਨਾਮ ਦਿੱਤਾ ਅਮਨ ਕਾ ਸਫੀਰ ਸ਼ਾਹਿਦ ਸ਼ਬੀਰ। ਤਾਂ ਵਿਛੋੜੇ ਦੀ ਗੱਲ ਨੂੰ ਲੈ ਕੇ ਅਸੀਂ ਭਾਈ ਸਾਹਿਬ ਨਾਲ ਗੱਲ ਕਰਦੇ ਹਾਂ, ਆਪਣੇ ਪੁਰਖਾਂ ਦੇ ਬਾਰੇ 'ਚ। ਕੋਈ ਬਰਕੀ ਦੀ ਗੱਲ ਕਰ ਰਹੇ ਸੀ, ਲਾਹੌਰ ਦੇ ਨਾਲ ਪਿੰਡ ਹੈ ਬਰਕਾ, ਬਰਕੀ, ਉੱਚਾ ਬਰਕਾ, ਨੀਵਾਂ ਬਰਕਾ, ਇਹ ਉੱਥੇ ਦੀ ਕੋਈ ਗੱਲ ਕਰ ਰਹੇ ਸਨ। ਤੇ ਵਿਛੋੜੇ ਨੂੰ ਲੈ ਕੇ ਇਹਨਾਂ ਨਾਲ ਗੱਲ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ। ਹਾਂਜੀ, ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਹਿੰਦੁਸਤਾਨ ਸਰਕਾਰ ਔਰ ਪਾਕਿਸਤਾਨ ਸਰਕਾਰ ਦਾ, ਜਿਨ੍ਹਾਂ ਸਾਨੂੰ ਪਹਿਲਾਂ ਹੀ ਵਾਰੀ ਅਸੀਂ ਵੀਜ਼ਾ ਸਾਨੂੰ ਮਿਲਿਆ ਤੇ ਦਰਸ਼ਨ ਕਰਨ ਦੇ ਸਾਨੂੰ ਮੌਕਾ ਮਿਲਿਆ ਪਾਕਿਸਤਾਨ ਦਾ, ਪੰਜਾ ਸਾਹਿਬ, ਨਨਕਾਣਾ ਸਾਹਿਬ ਦਾ। ਬਾਕੀ ਮਨ ਦੇ ਵਿੱਚ ਬਹੁਤ ਸਾਡੇ ਤਮੰਨਾ ਸੀ ਵੀ ਸਾਡਾ ਪਿੰਡ ਬਰਕੀ ਆ। ਅਸੀਂ ਬਰਕੀ ਤੋਂ ਉੱਠ ਕੇ ਗਏ ਹਾਂ ਪਾਕਿਸਤਾਨ ਦੇ ਵਿੱਚੋਂ। ਸਾਡੇ ਮਨ ਦੇ ਵਿੱਚ ਬਹੁਤ ਤਾਂ ਗਿਆ ਵੀ ਸਾਡਾ ਪਿੰਡ ਸਾਨੂੰ ਵਿਖਾਇਆ ਜਾਵੇ। ਸਾਨੂੰ ਬਹੁਤ ਯਾਦ ਆਉਂਦੀ, ਸਾਡਾ ਜਨਮ ਤਾਂ ਉੱਧਰ ਦਾ ਆ ਇੰਡੀਆ ਦਾ, ਪਰ ਸਾਡੇ ਵੱਡੇ ਵਡੇਰੇ ਦੱਸਦੇ ਸੀ ਵੀ ਸਾਡੇ ਖੇਤ, ਸਾਡੇ ਖੂਹ, ਸਾਡੇ ਪਿੰਡ, ਸਾਡੇ ਕਿਸ ਤਰ੍ਹਾਂ ਅਸੀਂ ਬਹੁਤ, ਸਾਡਾ ਰਹਿਣ ਸਹਿਣ ਵਧੀਆ ਸੀ ਜੀ। ਚੰਗਾ। ਖਾਸ ਬਰਕੀ ਨਾਮ ਲੈਂਦੇ ਸੀ, ਉੱਚਾ ਬਰਕਾ ਲੈਂਦੇ ਸੀ। ਬਰਕੀ ਕੋਰੀਆਂ ਜੀ, ਬਰਕੀ ਕੋਰੀਆਂ। ਬਿਲਕੁਲ ਜੀ, ਕੋਰੀਆਂ ਦੇ ਵਿੱਚ। ਹਾਂਜੀ, ਕੋਰੀਆਂ ਬਾਰੇ ਤੁਸੀਂ ਦੱਸਿਓ ਜੀ। ਕੋਰੀਆਂ ਬਾਰੇ ਆਪਾਂ ਬੜੀ ਚਰਚਾ ਕੀਤੀ ਸੀ। ਇੱਕ ਛੋਟੀ ਜੀ ਬਾਹਰ ਗੁੰਮਟੀ ਸੀਗੀ ਜਿਹਨੂੰ ਪਿੰਡ ਵਾਲੇ ਗੁਰਦੁਆਰਾ ਸਾਹਿਬ ਕਹਿੰਦੇ, ਛੋਟਾ ਗੁਰਦੁਆਰਾ, ਲੇਕਿਨ ਉਹ 'ਤੇ ਬੜੀ ਪਿਆਰੀ ਚਿੱਤਰਕਾਰੀ ਸੀ। ਗੁਰੂ ਸਾਹਿਬਾਨ ਦੀਆਂ ਗੁੰਬਦ ਦੇ ਅੰਦਰ ਬਹੁਤ ਫੋਟੋਆਂ ਬਣੀਆਂ ਹੋਈਆਂ ਸਨ। ਹਾਂਜੀ, ਉਹ ਵੱਡੇ ਬਜ਼ੁਰਗ ਦੱਸਦੇ ਸੀ ਜੀ ਸਾਨੂੰ, ਜਿਹੜੀ ਹਿੰਦੁਸਤਾਨ ਦੇ ਵਿੱਚ ਨਹਿਰ ਆਉਂਦੀ ਆ ਉਹਦਾ ਵੀ ਸਾਨੂੰ ਪਾਣੀ ਪੈਂਦਾ ਹੈ। ਵੱਡੇ ਬਜ਼ੁਰਗ ਦੱਸਦੇ ਪਰ ਸਾਡਾ ਜਨਮ ਉੱਧਰ ਦਾ ਆ। ਹੁਣ ਵੀ ਸਾਨੂੰ ਇਹ ਆ ਵੀ ਸਾਨੂੰ ਉੱਥੋਂ ਦੇ ਦਰਸ਼ਨ ਦਿਦਾਰੇ ਪਿੰਡ ਬਰਕੀ ਦੇ ਹੋ ਜਾਂਦੇ ਸੀ। ਬਹੁਤ ਅਸੀਂ ਦੇਣਦਾਰ ਹੋਵਾਂਗੇ ਜੀ, ਬਹੁਤ ਤਾਂ ਕਿ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਪਾਕਿਸਤਾਨ ਸਰਕਾਰ ਦਾ, ਹਿੰਦੁਸਤਾਨ ਸਰਕਾਰ ਦਾ, ਜਿਨ੍ਹਾਂ ਸਾਨੂੰ ਮੌਕਾ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਸਾਡੀ ਅਰਦਾਸ ਵੀ ਗਾਂ ਪੂਰੀ ਹੋਵੇ ਤੇ ਖੁੱਲ੍ਹੇ ਦਰਸ਼ਨ ਦਿਦਾਰ, ਖੁੱਲ੍ਹੇ ਵਿਜੇ ਲੱਗਣ। ਸਾਨੂੰ ਮੌਕਾ ਬਹੁਤ ਸਾਡੇ ਮਨ ਦੇ ਵਿੱਚ ਤਾਂ ਗਿਆ ਹਿੰਦੁਸਤਾਨ ਦੇ ਵਿੱਚ, ਬੱਚਿਆਂ ਦੇ ਵਿੱਚ ਵੀ ਅਸੀਂ ਪਾਕਿਸਤਾਨ ਜਾਣਾ ਆ, ਅਸੀਂ ਗੁਰਦੁਆਰਾ ਧਾਮ ਦੇ ਦਰਸ਼ਨ ਕਰਦੇ ਹਾਂ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਕੋਰੀਆਂ ਬਾਰੇ ਦੱਸੋ ਤੁਸੀਂ ਕੋਰੀਆਂ ਦੀ ਗੱਲ ਕੀਤੀ। ਆਈ ਐਮ ਦਾ ਫਸਟ ਵਨ ਇਨ ਪਾਕਿਸਤਾਨ। ਮੈਂ ਪਹਿਲਾ ਬੰਦਾ ਸੀ ਜਿਨ੍ਹਾਂ ਨੇ ਕੋਰੀਆਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਸੀ, ਕੋਰੀਆਂ ਪਿੰਡ ਦੇ ਵੀ ਦਰਸ਼ਨ ਕਰਵਾਏ ਸੀਗੇ। ਤੁਸੀਂ ਮੈਨੂੰ ਦੱਸੋ ਕਿ ਵੀ ਕੋਰੀਆਂ ਦੇ ਵਿੱਚ ਕਿੱਥੇ ਕਰਕੇ, ਕੋਈ ਦੱਸਦੇ ਨੇ ਘਰ ਸੀਗਾ ਔਰ ਉਹ ਜਿਹੜਾ ਗੁਰਦੁਆਰਾ ਸਾਹਿਬ ਹੈ ਜਿਹੜਾ ਕਿ ਢਾਟੇਰੀ ਹੋ ਗਿਆ ਹੁਣ ਕੁਦਰਤੀ ਤੌਰ ਦੇ ਉੱਤੇ 5 ਸਾਲ ਪਹਿਲੇ ਜਿਹੜਾ ਉਹ ਢਾਟੇਰੀ ਹੋਇਆ। ਉਹ ਜਿਹੜਾ ਜੀ ਗੁਰਦੁਆਰਾ ਸਾਹਿਬ ਦੇ ਲਾਗੇ ਸਾਡਾ ਘਰ ਦੱਸਦੇ ਸੀ ਕਿ ਨਾਲ ਮਸਜਿਦ ਹੀ। ਸਾਡੇ ਪਿਓ ਦਾ ਨਾਂ ਜਿਹੜਾ ਹੈਗਾ ਚੰਦਨ ਸਿੰਘ ਸੀ, ਸਾਡੇ ਦਾਦੇ ਦਾ ਨਾਂ ਦਲੀਪ ਸਿੰਘ ਸੀ, ਸਾਡੇ ਪੜਦਾਦੇ ਦਾ ਨਾਂ ਠਾਕਰ ਸਿੰਘ ਸੀ ਜੀ। ਤੇ ਹਾਂਜੀ ਇਹ ਕੋਰੀਆਂ ਦੀ ਗੱਲ ਕਰ ਰਹੇ ਹਨ, ਬਿਲਕੁਲ ਜ਼ੀਰੋ ਬਾਉਂਡਰੀ ਦੇ ਕੋਲ, ਵਾਹਗਾ ਬਾਰਡਰ ਤੋਂ ਸੱਜੇ ਪਾਸੇ ਅਗਰ ਚੱਲੀਏ ਆਪਾਂ ਮਨਿਆਲੇ ਦੇ ਕੋਲ ਮਿਨਹਾਲਾ ਤੇ ਕੋਰੀਆਂ, ਤਲਵਾੜਾ ਤੇ ਸੋਕਣਵਿੰਡ ਤੇ ਇੱਦਾਂ ਕਰਕੇ ਹੋਰ ਜਿਹੜੇ ਪਿੰਡ ਨੇ ਉਹ ਬਿਲਕੁਲ ਨਾਲ ਪੈਂਦੇ ਨੇ। ਲੇਕਿਨ ਕੋਰੀਆਂ ਦੀ ਮੈਨੂੰ ਉਹ ਗੁਰੂ ਘਰ ਦਾ ਬਹੁਤ ਅਫਸੋਸ ਹੈ। ਲੇਕਿਨ ਮੇਰੀ ਵੀਡੀਓ ਰਾਹੀਂ ਤੁਸੀਂ ਗੁਰਦੁਆਰਾ ਸਾਹਿਬ ਕੋਰੀਆਂ ਅੱਜ ਵੀ ਗੂਗਲ ਕਰਕੇ YouTube ਤੇ ਵੀ ਦੇਖ ਸਕਦੇ ਹੋ, Facebook ਤੇ ਵੀ ਦੇਖ ਸਕਦੇ ਹੋ। ਔਰ ਅਮਰਦੀਪ ਜੀ ਦੀ ਕਿਤਾਬ ਦੇ ਵਿੱਚ ਦੀ ਲੋਸਟ ਹੈਰੀਟੇਜ ਦੇ ਵਿੱਚ ਵੀ ਉਹਦੀ ਟੁੱਟੀ ਹੋਈ ਗੁੰਮਟੀ ਔਰ ਅੰਦਰ ਗੁਰੂ ਸਾਹਿਬ ਦੀ ਕੰਧ ਚਿੱਤਰ ਜਿਹੜੀ ਹੈ ਬਹੁਤ ਖੂਬਸੂਰਤ ਉਹਦੇ ਵਿੱਚ ਨਜ਼ਰ ਆਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਫਤਿਹ। ਭਾਜੀ ਤੁਹਾਡਾ ਮੁਹਾਂਦਰਾ ਬਿਲਕੁਲ
ਸੰਤ ਜਰਨੈਲ ਸਿੰਘ ਜੀ ਪਿੰਡ ਰਾਹਲੇ ਜਿਹੜੇ ਆ ਉਹਨਾਂ ਨਾਲ ਪੈਂਦਾ ਹੈ ਮੁੱਖ ਤੁਹਾਡਾ। ਦੇਖੋ ਦੇਖਣ ਨੂੰ ਆਮ ਬੰਦੇ ਨੂੰ ਪਬਲਿਕ ਨੂੰ ਨਹੀਂ ਪਤਾ ਲੱਗਦਾ, ਜਦੋਂ ਕੋਈ ਬੰਦਾ ਐਸਾ ਬਾਹਰ ਦਾ ਬੰਦਾ ਦੇਖੇ ਨਾ ਫਿਰ ਉਹਨਾਂ ਨੂੰ ਬਿਲਕੁਲ ਮੁਹਾਂਦਰਾ ਜਿਹੜਾ ਤੁਹਾਡਾ ਕੱਦ ਬੁੱਤ ਉੱਦਾਂ ਦਾ ਬੜੀ ਗੱਲ ਹੈ ਜੀ। ਕਿੱਥੋਂ ਭਾਈ ਸਾਹਿਬ? ਹਾਂਜੀ ਸ੍ਰੀ ਅੰਮ੍ਰਿਤਸਰ ਤੋਂ। ਸ੍ਰੀ ਅੰਮ੍ਰਿਤਸਰ ਤੋਂ। ਤਾਂ ਰੰਗ ਤੇ ਆਪੇ ਲੱਗਣੇ ਆ ਜੀ ਭਾਜੀ, ਤੇ ਬੜੀ 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 ਮਨ ਦੀ ਖੁਆਇਸ਼ ਹੈ ਕਿ ਜਿੱਥੇ ਸਾਈਂ ਮੀਆਂ ਮੀਰ ਜੀ ਨੇ ਜਾ ਕੇ ਨੀਂਹ ਰੱਖੀ ਹੈ ਅਸੀਂ ਉਸ ਦਰਬਾਰ ਸਾਹਿਬ ਨੂੰ ਜਾ ਕੇ ਦੇਖੀਏ। ਬਾਬਾ ਟਲ ਰਾਏ ਦਾ ਜਿਹੜਾ ਆਪਣਾ ਗੁਰੂ ਘਰ ਹੈ ਉਹਨਾਂ ਦਾ ਬੁੰਗਾ ਹੈ ਉਹ ਵੇਖਣ ਨੂੰ ਬੜਾ ਚਾਅ ਹੈ, ਉਹਦੇ ਅੰਦਰ ਬੜੀ ਸੋਹਣੀ ਕੰਧ ਚਿੱਤਰਕਾਰੀ ਹੈ। ਉਸ ਤੋਂ ਇਲਾਵਾ ਅੰਮ੍ਰਿਤਸਰ ਔਰ ਲਾਹੌਰ ਦੀਆਂ ਬਹੁਤ ਚੀਜ਼ਾਂ ਜਿਹੜੀਆਂ ਨੇ ਆਪਸ ਦੇ ਵਿੱਚ ਸਾਡੀ ਬੋਲੀ ਇੱਕ ਹੈ, ਸਾਡਾ ਪਹਿਨਾਵਾ ਅੰਮ੍ਰਿਤਸਰ ਵਾਲਿਆਂ ਦਾ ਇੱਕ ਹੈ, ਸਾਰੀਆਂ ਚੀਜ਼ਾਂ ਸਾਡੀਆਂ ਇੱਕ ਨੇ, ਬਸ ਅੱਡ ਹੋ ਗਏ। ਵੀਰ ਜੀ ਕਿੱਦਾਂ ਦਾ ਸਫ਼ਰ ਰਿਹਾ ਤੁਹਾਡਾ? ਬਹੁਤ ਵਧੀਆ ਸਫ਼ਰ ਹੈ, ਦੋਵਾਂ ਸਰਕਾਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਪਹਿਲੀ ਵਾਰ ਆਏ? ਨਹੀਂ ਤੀਜੀ ਵਾਰ ਆਇਆ ਮੈਂ। ਬੱਲੇ ਬੱਲੇ, ਤਾਂ ਹੀ ਚੁੱਪ ਕਰਕੇ ਬੈਠੇ ਹੋਏ 3 ਵਾਰੀ। ਹਾਂਜੀ ਹਾਂਜੀ ਪਹਿਲੇ ਆ ਗਏ? ਹਾਂਜੀ ਦੋ ਦਾ ਪਹਿਲਾਂ ਬਹੁਤ ਵਧੀਆ। ਹਾਂਜੀ ਦੋਵਾਂ ਸਰਕਾਰਾਂ ਭਾਈ ਸਾਹਿਬ ਅੰਮ੍ਰਿਤਸਰ ਤੋਂ ਆਏ ਨੇ ਔਰ 3 ਵਾਰੀ ਆ ਚੁੱਕੇ ਨੇ, ਤਾਂ ਬਹੁਤ ਵਧੀਆ ਲੱਗਾ ਗੱਲ ਕਰਕੇ ਵੀਰਾਂ ਦੇ ਨਾਲ ਕਿ ਪਿੰਡ ਕੋਰੀਆਂ ਤੋਂ ਬਹੁਤ ਜ਼ਿਆਦਾ ਸਾਰੇ ਲੋਕ ਪਹਿਲੇ ਵੀ ਰਾਬਤਾ ਕਰਦੇ ਹੁੰਦੇ ਨੇ। ਤੇ ਚੰਨਨ ਸਿੰਘ ਜੀ, ਚੰਨਨ ਸਿੰਘ ਡੈਡੀ ਦਾ ਨਾਮ, ਤੇ ਨਾਲ ਠਾਕੁਰ ਸਿੰਘ ਦਲੀਪ ਸਿੰਘ ਹੀ ਦਾਦਾ ਜੀ ਦਾ ਨਾਮ, ਤੇ ਠਾਕਰ ਸਿੰਘ ਪੜਦਾਦਾ ਜੀ ਹੀ ਸਾਡੇ ਪੜਦਾਦਾ ਜੀ ਦਾ ਨਾਮ ਹੈ। ਤੇ ਅਗਰ ਕਿਸੇ ਨੂੰ ਇਹਨਾਂ ਦੇ ਘਰ ਦੇ ਬਾਰੇ 'ਚ ਉੱਥੇ ਹੋਵੇ ਤਾਂ ਜ਼ਰੂਰ ਮੇਰੇ ਨਾਲ ਵੀਡੀਓ ਸ਼ੇਅਰ ਕਰ ਦਿਓ। ਲੰਬਰਦਾਰਾਂ ਦਾ ਘਰ ਵੱਜਦਾ ਸੀ ਜੀ, ਬਿਲਕੁਲ ਜੀ। ਔਰ ਦੂਸਰੀ ਬੇਨਤੀ ਹੈ ਜੀ ਆਪਣਾ ਲਾਹੌਰ ਡੇਰਾ ਸਾਹਿਬ, ਐਂਡ ਤੇ ਇਹਨਾਂ ਨੇ ਡੇਰਾ ਸਾਹਿਬ ਜਾਣਾ, ਤੇ ਡੇਰਾ ਸਾਹਿਬ ਦੇ ਜਿਹੜੇ ਆਪਣੇ ਸਾਡੇ ਉੱਥੇ ਆਗੂ ਬੈਠੇ ਹੋਏ ਨੇ ਉਹਨਾਂ ਨੂੰ ਪਤਾ ਹੈ, ਅਗਰ ਕੋਈ ਉਹਨਾਂ ਦੇ ਨਾਲ ਪ੍ਰਬੰਧ ਕਰਕੇ, ਤੇ ਤੁਹਾਨੂੰ ਪਤਾ ਹੀ ਹੈ 40 ਤੋਂ 45 ਮਿੰਟ ਦਾ ਫਾਸਲਾ ਹੈ ਜੀ ਡੇਰਾ ਸਾਹਿਬ ਤੋਂ, ਇਹਨਾਂ ਨੂੰ ਅਗਰ ਕੋਰੀਆਂ ਦੇ ਦਰਸ਼ਨ ਕਰਾ ਦਿਓ, ਇਹਨਾਂ ਦੀ ਆਪਣੀ ਮਿੱਟੀ ਨੂੰ ਚੁੰਮ ਕੇ ਮੱਥੇ ਲਾਣਗੇ ਔਰ ਸਮਝ ਲਓ ਕਿ ਇਹਨਾਂ ਦਾ ਜਿਹੜਾ ਸਫ਼ਰ ਹੈ ਚੜ੍ਹਦੇ ਤੋਂ ਲਹਿੰਦੇ ਪੰਜਾਬ ਦਾ ਉਹ ਪੂਰਾ ਹੋ ਜਾਏਗਾ। ਬਿਲਕੁਲ ਬਾਰਡਰ ਦੇ ਕਰੀਬ ਹੈ ਗੁਰਦੁਆਰਾ ਬਾਰਾਦਰੀ, ਗੁਰਦੁਆਰਾ ਜਿਹੜਾ ਆਪਣਾ ਸੰਧਾਵਾਲੀਆ, ਗੁਰਦੁਆਰਾ ਸਾਹਿਬ ਕਾਨਾ ਮੱਟ, ਗੁਰਦੁਆਰਾ ਸਾਹਿਬ ਕੋਰੀਆਂ, ਗੁਰਦੁਆਰਾ ਸਾਹਿਬ ਪਹਿਲੀ ਪਾਤਸ਼ਾਹੀ ਆਪਣਾ ਸੱਚਖੰਡ, ਬਿਲਕੁਲ ਜ਼ੀਰੋ ਬਾਉਂਡਰੀ ਦੇ ਉੱਤੇ ਹੈ ਕਵਿੰਡੀ, ਠੀਕ ਹੈ ਜੀ। ਔਰ ਲਹੂੜਾ ਸਾਹਿਬ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਵਾਸਤੇ ਆਪਣੇ ਚੈਨਲ ਰਾਹੀਂ ਅਸੀਂ ਤੁਹਾਨੂੰ ਵੀਡੀਓ ਦਿਖਾ ਚੁੱਕੇ ਹਾਂ ਕਿ ਗੁਰਦੁਆਰਾ ਲਹੂੜਾ ਸਾਹਿਬ ਬਿਲਕੁਲ ਛੋਟਾ ਜਿਹਾ ਗੁਰਦੁਆਰਾ ਹੈ ਜਿਹਦੇ 4 ਚੁਫੇਰੇ, ਕਿੱਕਰੀਆਂ ਤੇ ਲਹੂੜੇ ਦੇ ਬੂਟੇ ਔਰ ਕੱਚੀ ਸਰ ਹੈ ਉੱਥੇ ਮੌਜੂਦ ਹੈ। ਤੇ ਅੱਜ ਵੀ ਇਹ ਸਥਾਨ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦਾ ਬਣਿਆ ਹੋਇਆ ਔਰ ਉਹਦੇ ਨਾਂ ਦੇ ਉੱਤੇ 200-250 ਕਮਾਂ ਜ਼ਮੀਨ ਜਿਹੜੀ ਹੈ ਅੱਜ ਵੀ ਜਿਹੜੀ ਹੈ ਉੱਥੇ ਮੌਜੂਦ ਹੈ। ਗੁਰਪਿਆਰੀ ਸੰਗਤ ਜੀ, ਪਾਕਿਸਤਾਨ ਉਹ ਵਾਹਿਦ ਮੁਲਕ ਹੈ ਜਿੱਥੇ ਬਾਬਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ 750 ਮੁਰੱਬਾ ਅੱਜ ਵੀ ਉਹਨਾਂ ਦੇ ਨਾਮ ਤੇ ਹੈ। ਫਿਰ ਉਸ ਤੋਂ ਬਾਅਦ ਉਹਨਾਂ ਦੇ ਹੀ ਪੁੱਤਰ ਦੇ ਅੱਗੇ ਮੰਨਣ ਵਾਲੇ ਜਿਹੜੇ ਹਨ ਬਾਬਾ ਸ੍ਰੀ ਚੰਦ ਦੇ ਅੱਗੇ ਬਾਬਾ ਜੀ ਹਨ ਬਾਬਾ ਬੂਮਨ ਸ਼ਾਹ, ਉਹਨਾਂ ਦੇ ਡੇਰੇ ਦੇ ਨਾਮ ਤੇ 6,500 ਤੋਂ ਲੈ ਕੇ 7,500 ਕਿੱਲੇ ਪੈਲੀ ਜਿਹੜੀ ਹੈ ਅੱਜ ਵੀ ਉਹਨਾਂ ਦੇ ਨਾਮ ਤੇ ਵੱਜਦੀ ਹੈ ਬਾਬਾ ਬੂਮਨ ਸ਼ਾਹ ਦੇ। ਬਹੁਤ ਜਲਦੀ ਉਹਦੀ ਸੇਵਾ ਡੇਰੇ ਦੀ ਸ਼ੁਰੂ ਹੋਣ ਵਾਲੀ ਹੈ। ਤੀਜੀ ਗੱਲ ਜਿਹੜੀ ਹੈ ਚੱਕ ਬੇਦੀਆਂ ਦੇ ਵਿੱਚ 2,500 ਏਕੜ ਜਿਹੜੀ ਹੈ ਬਾਬਾ ਖੇਮ ਸਿੰਘ ਬੇਦੀ ਔਰ ਉਹਨਾਂ ਦੇ ਪਰਿਵਾਰ ਦੇ ਨਾਮ ਦੇ ਉੱਤੇ ਅੱਜ ਵੀ ਜਿਹੜੀ ਹੈ ਵੱਜਦੀ ਹੈ। ਪਾਕਿਸਤਾਨ ਉਹ ਵਾਹਿਦ ਮੁਲਕ ਹੈ ਜਿਨੇ ਕਿ ਵੰਡ ਤੋਂ ਬਾਅਦ ਜਿਹੜੀ ਖਾਲਸਾ ਇਤਿਹਾਸ ਹੈ ਉਹਨੂੰ ਮਿਟਣ ਨਹੀਂ ਦਿੱਤਾ। ਹਾਂ, ਲੋਕ ਅਣਜਾਣੂ ਜ਼ਰੂਰ ਨੇ ਲੇਕਿਨ ਕਿਸੇ ਨੇ ਇਤਿਹਾਸ ਨੂੰ ਮਿਟਾਇਆ ਨਹੀਂ ਹੈ। ਨਾ ਕੰਧ ਚਿੱਤਰਕਾਰੀ ਕਿਸੇ ਨੇ ਮਿਟਾਈ ਹੈ ਤੇ ਨਾ ਹੀ ਕੰਧ ਤੇ ਲਿਖੀ ਹੋਈ ਤਵਾਰੀਖ। ਤੇ ਜਦੋਂ ਤੱਕ ਸਾਹ ਵਿੱਚ ਸਾਹ ਹੈ ਖਾਲਸਾ ਇਤਿਹਾਸ ਔਰ ਖਾਲਸਾ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਪੁਸਤਕਾਂ ਨੇ ਜਾਂ ਵਾਰਾਂ ਨੇ ਜਾਂ ਉਹ ਇਤਿਹਾਸ ਹੈ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦਾ ਰਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।